मोहम्मद इमरान और आप देख रहे हो हमारा यूट्यूब चैनल चंगी गल टीवी। तो चंगी गल इसे जी आ कि साडे चैनल नूं सबसक्राइब कर दिओ ते लाइक ते शेयर भी कर दिओ। ते अज फिर तुहाडी खिदमत च हाज़र होए हैं एक नवी वीडियो लैके। असीं कैमरा खरीदिया DSLR Canon D700 ते वो तुहानूं दिखाउने आ ते नाले थोड़ी जी गलबात करदे उहदे बारे च। ਵੀਵਰ ਇਹ ਕੈਮਰਾ ਹੈ DSLR ਜਿਹੜਾ ਹੁਣ ਅਸੀਂ ਪਰਚੇਜ਼ ਕੀਤਾ ਵਾ D700 ਤੇ ਅਸੀਂ ਲਿਆ ਵਾ ਆਪਣੇ YouTube ਚੈਨਲ ਵਾਸਤੇ ਤੇ ਆਖਰ ਤੇ ਇਹਦਾ ਰੇਟ ਵੀ ਦੱਸਾਂਗੇ ਕਿ ਸਾਨੂੰ ਕਿੰਨੇ ਦਾ ਮਿਲਿਆ ਵਾ ਤੇ ਤੁਹਾਨੂੰ ਦਿਖਾਣੇ ਆ ਕਿ ਇਹਦੇ 'ਚ ਕਿਹੜੀ ਕਿਹੜੀ ਚੀਜ਼ ਸਾਨੂੰ ਮਿਲੀ ਆ। ਲੇਕਿਨ ਇਹ ਅਸੀਂ ਨਵਾਂ ਨਹੀਂ ਪਰਚੇਜ਼ ਕੀਤਾ, ਯੂਜ਼ 'ਚ ਲਿਆ ਵਾ। ਇਹ 1855 ਲੈਂਸ ਆਇਆ ਇਹਦੇ ਨਾਲ, ਸਿਰਫ ਇਹੀ ਲੈਂਸ ਮਿਲਿਆ ਵਾ ਸਾਨੂੰ। ਤੇ ਇਸ ਲੈਂਸ ਦੇ ਨਾਲ ਸਿਰਫ ਤੁਸੀਂ ਫੋਟੋਗ੍ਰਾਫੀ ਤਾਂ ਕਰ ਸਕਦੇ ਹੋ ਲੇਕਿਨ ਵੀਡੀਓ ਦੇ ਕਾਬਲ ਨਹੀਂ ਹੁੰਦਾ। ਛੋਟੀ ਮੋਟੀ ਵੀਡੀਓ ਚੱਲ ਜਾਂਦਾ ਵਾ, ਬਾਕੀ ਤਾਂ ਬਸ ਕੋਈ ਇੰਨੀ ਇਹਦੀ ਖੂਸੀਅਤ ਨਹੀਂ ਹੁੰਦੀ। ਆਓ ਜੀ ਇਹਨੂੰ ਇੱਥੇ ਐਡਜਸਟ ਕਰਦੇ ਹਾਂ ਲੈਂਸ ਨੂੰ। ਇਹ ਸਫੈਦ ਰੰਗ ਦਾ ਤੁਹਾਨੂੰ ਨਿਸ਼ਾਨ ਨਜ਼ਰ ਆ ਰਿਹਾ, ਉੱਧਰੋਂ ਕੈਮਰੇ ਦੀ ਬਾਡੀ ਤੇ ਨਜ਼ਰ ਆ ਰਿਹਾ ਹੈ। ਇਹਨਾਂ ਦੋਵਾਂ ਨੂੰ ਅਟੈਚ ਕਰਕੇ ਥੋੜ੍ਹਾ ਜਿਹਾ ਤੁਸੀਂ ਦੂਸਰੀ ਤਰਫ ਘੁਮਾਓਗੇ ਤੇ ਕੜਿੱਕ ਦੀ ਆਵਾਜ਼ ਆਊਗੀ ਤੇ ਲੈਂਸ ਤੁਹਾਡਾ ਫਿੱਟ ਹੋ ਜਾਊਗਾ। ਉਸ ਤੋਂ ਬਾਅਦ ਸਾਨੂੰ ਸਭ ਤੋਂ ਅੱਛੀ ਇਹਦੀ ਗੱਲ ਇਹ ਲੱਗੀ ਹੈ ਕਿ ਇਹਦੇ 'ਚ SD ਕਾਰਡ ਪੈਂਦਾ ਵਾ। ਇਹਦਾ ਕਾਰਡ ਹੈ ਜਿਹੜਾ ਕਿ ਆਮ ਮੋਬਾਈਲ 'ਚ ਵੀ ਲੱਗ ਸਕਦਾ, ਛੋਟਾ ਕਾਰਡ ਹੁੰਦਾ, ਜੈਕਟ 'ਚ ਲਾ ਕੇ ਲੱਗਿਆ ਹੋਇਆ ਵਾ। 64 GB ਦਾ ਕਾਰਡ ਹੈ ਨਾਲ ਇਹਦੇ। ਤੇ ਇਹਦੇ 'ਚ ਇਹ ਅੱਛੀ ਗੱਲ ਦਿੱਤੀ ਹੈ ਕਿ ਇਹਦਾ ਕਾਰਡ ਤੁਹਾਨੂੰ ਜ਼ਲੀਲ ਨਹੀਂ ਹੋਣਾ ਪੈਂਦਾ, ਛੋਟੀ ਮੋਟੀ ਦੁਕਾਨ ਤੋਂ ਵੀ ਲੱਭ ਸਕਦਾ ਹੈ। ਤੇ ਇੱਥੇ ਇਹਦੀ ਬੈਟਰੀ ਇੰਸਟਾਲ ਹੁੰਦੀ ਹੈ, ਸਫੈਦ ਰੰਗ ਦੀ ਨਜ਼ਰ ਆ ਰਹੀ ਹੈ ਬੈਟਰੀ ਇਹਦੀ। ਉਸ ਤੋਂ ਬਾਅਦ ਇਹ ਮਾਈਕ ਦੀ ਦੂਸਰਾ ਆਪਸ਼ਨ ਇਹ ਦਿੱਤਾ ਕਿ ਮਾਈਕ ਤੁਹਾਨੂੰ ਇਹਦੇ 'ਚ ਅਲੱਗਾ ਤੁਸੀਂ ਲਾ ਸਕਦੇ ਆ। ਮਾਈਕ ਦੀ ਪਿੰਨ ਹੈ, ਇਨ ਵੀ ਤੇ ਆਊਟ ਵੀ, ਇੱਥੇ ਤੁਸੀਂ ਮਾਈਕ ਲਾ ਸਕਦੇ ਆ, ਅਲੱਗਾ ਐਕਸਟਰਾ ਲਾਉਣਾ ਪਵੇ ਤਾਂ। ਇੱਥੇ HDMI ਕੇਬਲ ਆ, ਤੁਸੀਂ ਆਊਟ ਆਪਣੇ LCD ਤੇ ਜਾਂ ਕਿਸੇ TV ਤੇ ਜਿਹੜੇ ਹੈ ਉਹਦੇ 'ਚ ਤੁਸੀਂ ਦਿਖਾ ਸਕਦੇ ਆ। ਫਲਿਪ ਪੋਰਟ LCD ਆ, ਟੱਚ ਸਕਰੀਨ ਆ। ਇਹ ਤੁਸੀਂ ਆਪਣੀ ਵੀਡੀਓ ਅੱਗੇ ਸਿੱਧਾ ਕਰਕੇ ਇਹਨੂੰ ਵਲੌਗਿੰਗ ਵਾਸਤੇ, ਚੈਨਲ ਵਾਸਤੇ ਜਿਹੜਾ ਨਾ ਸਾਡੇ ਠੀਕ ਹੈ ਕੈਮਰਾ। ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਵਿਊ ਖੁਦ ਦੇਖ ਸਕਦੇ ਹੋ ਜਿਸ ਤਰ੍ਹਾਂ ਮੋਬਾਈਲ ਤੇ ਦੇਖਦੇ ਹੋ। ਚਲੋ ਇਹਨੂੰ ਕਰਦੇ ਹਾਂ ਹੁਣ ਔਨ। ਇੱਥੇ ਇਹਦਾ ਬਟਨ ਹੈ ਔਨ ਆਫ। ਥੋੜਾ ਜਿਹਾ ਅੱਗੇ ਕਰੋਗੇ ਤੇ ਆਨ ਹੋ ਜਾਊਗਾ, ਥੋੜਾ ਜਿਹਾ ਉਸ ਤੋਂ ਅੱਗੇ ਕਰੋਗੇ ਤੇ ਵੀਡੀਓ ਮੋਡ ਤੇ ਚਲਾ ਜਾਊਗਾ। ਇਹ ਦੇਖੋ ਜੀ ਇਹ ਆਨ ਹੋ ਗਿਆ। ਇਹਦੇ ਕੁਝ ਮੈਨੂਅਲ ਬਟਨ ਵੀ ਆ, ਤੁਸੀਂ ਮੈਨੂਅਲ ਵੀ ਇਹਨੂੰ ਚਲਾ ਸਕਦੇ ਆ। ਲੇਕਿਨ ਅਗਰ ਤੁਸੀਂ ਇਹਨੂੰ ਚਾਹੋ ਇਹਦੇ ਤੋਂ ਟੱਚ ਸਕਰੀਨ ਵੀ ਹੈ, ਉਸ ਤੋਂ ਵੀ ਤੁਸੀਂ ਇਹਨੂੰ ਹੈਂਡਲ ਕਰ ਸਕਦੇ ਜੀ। ਇਸ ਦਾ ਬਟਨ ਆ। ਬਾਅਦ ਥੋੜਾ ਜਿਹਾ ਅੱਗੇ ਕਰਾਂਗੇ ਇਸੇ ਬਟਨ ਨੂੰ ਆਨ ਵਾਲੇ ਨੂੰ ਤੇ ਇਹ ਵੀਡੀਓ ਮੋਡ ਤੇ ਸ਼ਿਫਟ ਹੋ ਜਾਊਗਾ। LCD ਦੀ ਤੁਹਾਨੂੰ ਅੱਗੋਂ ਵਿਊ ਦਿਖਾਉਣ ਲੱਗ ਜੂਗੀ। ਟੱਚ ਇਹਦਾ ਬਹੁਤ ਫਾਸਟ ਆ, ਬਹੁਤ ਅੱਛਾ ਟੱਚ ਇੰਨਾ ਅੱਛਾ ਕੰਮ ਕਰਦਾ, ਹੱਦ ਤੋਂ ਜ਼ਿਆਦਾ ਮੋਬਾਈਲ ਦਾ ਵੀ ਇੰਨਾ ਟੱਚ ਅੱਛਾ ਨਹੀਂ ਕੰਮ ਕਰਦਾ ਜਿੰਨਾ ਇਹਦਾ ਕਰਦਾ ਹੁੰਦਾ ਵਾ। ਅਗਲੀ ਸਾਈਡ ਤੇ ਇਹ ਬਟਨ ਹੈਗਾ, ਇਹਦੇ ਤੋਂ ਤੁਸੀਂ ਵੀਡੀਓ ਰਿਕਾਰਡਿੰਗ ਲਾ ਸਕਦੇ ਹੋ, ਵੀਡੀਓ ਬੰਦ ਵੀ ਕਰ ਸਕਦੇ ਹੋ। ਲੇਕਿਨ ਇਹ ਵੀਡੀਓ 'ਚ ਆਟੋ ਫੋਕਸ ਆ, ਖੁਦ ਐਡਜਸਟ ਕਰ ਲੈਂਦਾ ਵਾ। ਲੇਕਿਨ ਇਹ ਜਿਹੜਾ ਲੈਂਸ ਲੱਗਾ ਵਾ ਇਹ ਵੀਡੀਓ ਵਾਸਤੇ ਨਹੀਂ ਹੈਗਾ, ਇਹ ਸਿਰਫ ਤਸਵੀਰਾਂ ਵਾਸਤੇ ਹੀ ਹੈ। ਇਹਦੇ ਵਾਸਤੇ ਸਾਨੂੰ ਵੀਡੀਓ ਵਾਸਤੇ ਅਲੱਗਾ ਲੈਂਸ ਇਹਦਾ ਪਰਚੇਜ਼ ਕਰਨਾ ਪਊਗਾ। ਕਮ ਸੇ ਕਮ 20 ਤੋਂ 22,000 ਦਾ ਜਿਹੜਾ ਲੈਂਸ ਹੋਊਗਾ ਇਹਦਾ, ਜਿਹੜਾ ਸਾਡੀ ਵੀਡੀਓ 'ਚ ਕੰਮ ਆਊਗਾ। ਲੇਕਿਨ ਇਹ ਸਿਰਫ ਲੈਂਸ ਹੈਗਾ ਵਾ ਸਿਰਫ ਤਸਵੀਰਾਂ ਵਾਸਤੇ, ਤੁਸੀਂ ਇਹਦੇ ਨਾਲ ਵੀਡੀਓਗ੍ਰਾਫੀ ਨਹੀਂ ਕਰ ਸਕਦੇ। ਤੇ ਦੂਸਰਾ ਹੈ ਕਿ ਪ੍ਰੋਫੈਸ਼ਨਲ ਕੈਮਰਾ ਨਹੀਂ ਹੈਗਾ, ਇਹ ਛੋਟੀ ਬਾਡੀ ਆ, ਸਟੂਡੈਂਟ ਪੈਕੇਜ ਆ, ਮਤਲਬ ਕਿ ਸਟੂਡੈਂਟ ਵਾਸਤੇ ਇਹ ਬਣਾਇਆ ਉਹਨਾਂ ਨੇ ਕਿ ਛੋਟਾ ਮੋਟਾ ਇਹਨੂੰ ਲੈ ਕੇ ਜਾਣਾ ਆਸਾਨੀ ਰਹਿੰਦੀ ਆ, ਬੰਦਾ ਈਜ਼ੀ ਕਿਤੇ ਲੈ ਕੇ ਜਾ ਸਕਦਾ। ਤੇ ਇਹ ਤੁਹਾਨੂੰ ਦਿਖਾਉਂਦੇ ਆ ਜੀ, ਇਹਦਾ ਫਲੈਸ਼ ਦਾ ਬਟਨ ਹੈ, ਇਹਨੂੰ ਤੁਸੀਂ ਪ੍ਰੈਸ ਕਰੋਗੇ ਤੇ ਫਲੈਸ਼ ਤੁਹਾਡਾ ਖੁੱਲ ਜਾਊਗਾ। ਅਗਰ ਇਹਨੂੰ ਪ੍ਰੈਸ ਨਹੀਂ ਕਰਦੇ ਤੇ ਫਿਰ ਤੁਹਾਡੀ ਤਸਵੀਰ ਤਾਂ ਵੈਸੇ ਵੀ ਬਣ ਜਾਊਗੀ ਲੇਕਿਨ ਉਹ ਫਲੈਸ਼ ਤੋਂ ਬਗੈਰ ਬਣੂਗੀ। ਅਗਰ ਤੁਹਾਨੂੰ ਫਲੈਸ਼ ਦੀ ਜ਼ਰੂਰਤ ਹੈ ਇਹਨੂੰ ਪ੍ਰੈਸ ਕਰੋਗੇ ਤੇ ਫਲੈਸ਼ ਤੁਹਾਡਾ ਓਪਨ ਹੋ ਜਾਂਦਾ ਵਾ
ਇਸ ਜਗ੍ਹਾ ਤੇ ਬਟਨ ਹੁੰਦਾ, ਉਸ ਤੋਂ ਬਾਅਦ ਉਹਨੂੰ ਸਿਲੈਕਟ ਕਰੋ ਤੇ ਫਿਰ ਤੁਹਾਡੀ ਤਸਵੀਰ ਬਣ ਸਕਦੀ ਹੈ। ਵੀਵਰ ਇਹ DSLR ਕੈਮਰਾ D700 ਅਗਰ ਇਸ ਤਰ੍ਹਾਂ ਦੀ ਬਾਡੀ ਸਾਫ ਸੁਥਰੀ ਹੋਵੇ ਤਾਂ ਤੁਹਾਨੂੰ ਤਕਰੀਬਨ 38 ਤੋਂ 40 ਹਜ਼ਾਰ ਦੀ ਰੇਂਜ ਮਿਲ ਸਕਦਾ ਵਾ। ਤੇ ਇਸ ਤਰ੍ਹਾਂ ਦਾ ਕੈਮਰਾ ਤਕਰੀਬਨ ਅਗਰ ਜ਼ਿਆਦਾ ਸਾਫ ਹੈ ਤਾਂ ਫਿਰ 45 ਹਜ਼ਾਰ ਰੁਪਏ 'ਚ ਤੁਹਾਨੂੰ